अस्सलाम वालेकुम, सत श्री अकाल, प्रणाम दोस्तों। एक पिंड पंजाब ਦਾ ਚੈਨਲ ਦੀ ਟੀਮ ਜੀ ਫੈਸਲਾਬਾਦ ਸਤਿਆਣਾ ਰੋਡ ਤੇ ਅਲਾਈਆਬਾਦ ਮੁਹੱਲੇ ਵਿੱਚ ਪਹੁੰਚੀ ਹੈ ਜੀ, ਜਿੱਥੇ ਸਾਡੀ ਜਲੰਧਰ ਤੋਂ ਆਏ ਹੋਏ ਬਜ਼ੁਰਗਾਂ ਦੇ ਨਾਲ ਮੁਲਾਕਾਤ ਆ। ਇਹਨਾਂ ਨੂੰ ਤਹਿਸੀਲ ਨਕੋਦਰ ਪੈਂਦੀ ਸੀ। ਬਸ਼ੀਰ ਅਹਿਮਦ ਇਹਨਾਂ ਦਾ ਨਾਮ ਸੀ ਜੀ। ਅਰਾਈ ਬਰਾਦਰੀ ਨਾਲ ਇਹਨਾਂ ਦਾ ਤਲਕ ਸੀ। ਬਾਕੀ ਆਪਾਂ ਬਾਬਾ ਜੀ ਹੁਣਾਂ ਕੋਲ ਗੱਲਾਂ ਬਾਤਾਂ ਪੁੱਛਣੀਆਂ ਕਿ ਇਹਨਾਂ ਨੂੰ ਥਾਣਾ ਕਿਹੜਾ ਲੱਗਦਾ ਸੀ, ਤਹਿਸੀਲ ਕਿਹੜੀ ਲੱਗਦੀ ਸੀ ਔਰ ਡਾਕਖਾਨਾ ਕਿਹੜਾ ਲੱਗਦਾ ਸੀ ਔਰ ਇਹਨਾਂ ਦੀ ਉਮਰ ਕਿੰਨੀ ਸੀ। ਅਸਲਾਮ ਵਾਲੇਕੁਮ ਬਾਬਾ ਜੀ। ਵਾਲੇਕੁਮ ਸਲਾਮ ਜੀ। ਬਾਬਾ ਜੀ ਤੁਹਾਡਾ ਨਾਮ ਬਸ਼ੀਰ ਅਹਿਮਦ ਸੀ ਤੇ ਤੁਹਾਡੇ ਬਜ਼ੁਰਗਾਂ ਦਾ ਕੀ ਨਾਮ ਸੀ? ਗੁਲਾਮ ਨਬੀ। ਦਾਦਾ ਜੀ ਦਾ ਵੀ ਪਤਾ ਨਾਮ? हाँ जी, जान मोहम्मद। ਆਪਣੀ ਅਰਾਈ ਬਰਾਦਰੀ ਆ, ਗੋਦ ਕਿਹੜੀ ਆਪਣੀ? हांसी। ਹਾਂਸੀ। हांसी। ਆਪਣੀ ਕਿੰਨੀ ਕੁ ਉਮਰ ਸੀ ਉਦੋਂ? उदो मेरी 8-7 साल की उम्र सी। ਅੱਛਾ ਜੀ। कट्ठ हो गई इधर। हाँ जी। ਪਿੰਡ ਆਪਣੇ ਦਾ ਨਾਂ ਕੀ ਸੀ? नरंगपुरा। ਨਾਰੰਗਪੁਰਾ। हाँ जी। ਨੌਰੰਗਪੁਰਾ ਜਾਂ ਨਾਰੰਗ? नरंगपुरा। ਅੱਛਾ ਜੀ। ਆਪਣੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਲੱਗਦੇ ਸੀ? जानेवाल, ਅੱਛਾ। परजियाँ, ਹਾਂ। छोटियाँ वड्डियाँ परजियाँ ते बागियाँ और गेलड़ा। ये पिंड साढ़े नेड़े नेड़े सी। ਡਾਕਖਾਨਾ ਕਿਹੜਾ ਪੈਂਦਾ ਸੀ ਆਪਾਂ ਨੂੰ? डाकखाना जी महदपुर का। ਤੇ ਸ਼ਾਹਕੋਟ ਥਾਣਾ ਪੈਂਦਾ ਸੀ? थाना ठाहकोट सी, शाहकोट। ते बालोंकी भी साढ़े लागे सी। 2 बालोंकी सी, एक वड्डा सी एक छोटा सी। ਵੱਡੇ ਬਾਲੋਂਕਿਆਂ ਦੇ ਵਿੱਚ ਜੈਲਦਾਰ ਸੀ, ਬਦਮਾਸ਼ ਬੰਦੇ ਸੀ। ਉਹ 2-3 ਘਰ ਸੀਗੇ ਵਾਹਵੇ ਸਿੱਖਾਂ ਦੇ। ਉਹ ਇੱਕ ਦਿਨ ਬੈਠੇ, ਪਟਵਾਰੀ ਨਵਾਂ ਆਇਆ ਜਾਂ ਪੁਰਾਣਾ ਆਇਆ ਇਹ ਨਹੀਂ ਸਾਨੂੰ ਪਤਾ। ਉਹ ਪਟਵਾਰੀ ਦੇ ਮੁੰਡੇ 13-13, 14-14 ਸਾਲ ਦੇ ਜਾਂ 15-15 ਸਾਲ ਦੇ ਤਕਰੀਬਨ। ਉਹਨਾਂ ਨਾਲ ਜੈਲਦਾਰ ਦੀ ਬਹਿਣੀ ਉੱਠਣੀ ਹੋ ਗਈ, ਯਾਰੀ ਦੋਸਤੀ ਹੋ ਗਈ। ਉਹ ਇੱਕ ਦਿਨ ਉਹਨਾਂ ਦੇ ਡੇਰੇ 'ਤੇ ਬੈਠੇ ਆ, ਬੈਠ ਕੇ ਕਹਿ ਲਓ ਜਾਂ ਬਾਹਰ ਕਹਿ ਲਓ, ਥੜੇ 'ਤੇ ਬੈਠੇ ਆ ਜਿਵੇਂ ਪਿੰਡਾਂ ਥਾਵਾਂ 'ਚ ਹੁੰਦੇ ਸੀ। ਹੋਰ ਵੀ ਸਿੱਖ ਬੈਠੇ ਆ, ਉਹ ਮੁੰਡੇ ਵੀ ਬੈਠੇ ਕੋਲ। ਉਸੇ ਕੋਈ ਇਸ ਤਰ੍ਹਾਂ ਗੱਲ ਹੋਈ ਮੁਸਲਮਾਨਾਂ ਦੇ ਬਾਰੇ 'ਚ। ਉਹਨਾਂ ਮੁੰਡਿਆਂ ਨੇ ਕੁਝ ਬੁਰਾ ਮਹਿਸੂਸ ਕੀਤਾ। ਉਹਨਾਂ ਨੇ ਕਿਹਾ ਜੀ ਇਹ ਜੈਲਦਾਰ ਸਾਡਾ ਮੁਸਲਮਾਨੀਆਂ ਦੇ ਸਾਂਭ ਛੱਡਿਆ। ਇਹਦਾ ਨਾਂ ਕੀ ਸੀ ਜੀ? ਜੈਲਦਾਰ ਦੇ ਨਾਂ ਦਾ ਨਹੀਂ ਮੈਨੂੰ ਪਤਾ ਜੀ। ਅਗੇ ਸਾਡਾ ਸਾਂਭ ਛੱਡਿਆ। ਉਹ ਮੁੰਡਿਆਂ ਨੇ ਗੁੱਸਾ ਆਇਆ, ਉੱਠ ਕੇ ਚਲੇਗਾ। ਇੰਨੀ ਗੱਲ ਉਹਨਾਂ ਨੇ ਕਹੀ, ਅੱਛਾ ਜੇ ਸਾਂਭ ਛੱਡਿਆ ਤਾਂ ਕੋਈ ਸਿੰਘ ਭਰਨ ਵਾਲਾ ਆ ਜੂ। ਵਕਤ ਗੁਜ਼ਰਦਾ ਰਿਹਾ। ਉਹਦਾ ਵੱਡਾ ਭਰਾ ਸੀ ਕਿ ਛੋਟਾ ਸੀ, ਇਹ ਨਹੀਂ ਪਤਾ ਕਿ ਵੱਡਾ ਸੀ ਕਿ ਛੋਟਾ ਸੀ, ਜਾਂ ਕੋਈ ਤਾਇਓ ਚਾਚਿਓ ਸੀ, ਜਾਂ ਤਾਇਆ ਸੀ ਜਾਂ ਚਾਚਾ ਸੀ, ਇੰਨਾ ਨਹੀਂ ਸਾਨੇ ਇਲਮ। ਉਹਨੇ ਸ਼ਾਹ ਮਹਿਦਪੁਰ ਨੂੰ ਜਾਣਾ ਹੋਵੇ ਖਲ ਲੈਣ ਵਾਸਤੇ, ਨਾਲ ਚੂੜੇ ਨੇ ਲਿਆ। ਅਗੇ ਵੀ ਤੈਨੂੰ ਖਲ ਲਦਾ ਦੂੰ ਤਾਂ ਮੈਂ ਗਾਂ ਨਕੋਦਰ ਹੋਇਆ। ਉਹਨਾਂ ਦੋਵਾਂ ਭਰਾਵਾਂ ਨੇ ਸੂਹ ਰੱਖੀ। ਉਹਨਾਂ ਰਾਤ ਨੂੰ ਆਪਦੇ ਹਥਿਆਰ ਜਿਹੜੇ ਕਈਆਂ ਕੁਆੜੀਆਂ ਜਿਹੜੀਆਂ ਉਸ ਜ਼ਮਾਨੇ ਦੇ ਹਥਿਆਰ ਸੀ, ਕਿਹੜਾ ਉਹਨਾਂ ਕੋਲ ਬੰਦੂਕਾਂ ਸੀ, ਉਹ ਆਪਦੇ ਤਿਆਰ ਕਰ ਲਿਆ, ਫੁੱਲ ਤਿਆਰੀ ਕਰ ਲਈ। ਉਹ ਬਾਲੋਂ ਕਹਿੰਦਾ ਕਿ ਝੰਗੜ ਵੱਜਦਾ ਸੀ, 2-3 ਕਿੱਲਿਆਂ ਦੇ ਵਿੱਚ ਆਉਂਦਾ ਸੀ, ਝੱਲ ਜਿਹਾ ਸੀ। ਉਹ ਅਸਾਂ ਦੇਖਿਆ ਛੋਟੇ ਛੋਟੇ ਹੁੰਦੇ ਉੱਥੋਂ ਲੰਘਦੇ ਰਹੇ। ਨਾਨਕਿਆਂ ਦੇ ਜਾਂਦੇ ਸੀ, ਸਮਸਾਬਾਦ ਸਾਡੇ ਨਾਨਕੇ। ਨਾਨਕੇ ਕਿਹੜੇ ਪਿੰਡ ਸੀ? ਸਮਸਾਬਾਦ। ਉਹ ਇੱਕ ਨੂੰ ਬਿਠਾਲ ਦਿੱਤਾ ਵੀ ਤੂੰ ਫਲਾਨੀ ਜਗ੍ਹਾ 'ਤੇ ਜਾ ਕੇ ਬਹਿ ਜਾ। ਉਹ ਦੂਆ ਉਹ ਛੋਟਾ ਕਿ ਵੱਡਾ ਉਹਦੇ ਨਾਲ ਰਲ ਕੇ ਤੁਰ ਪਿਆ। ਅਤੇ ਉਹ ਚੰਗਾ ਜਵਾਨ ਤੋਂ ਹੌਲਾ ਸੀ। ਉਹ ਰਾਹ ਚਿਲਤਾ ਕਰਦੇ ਤੁਰੇ ਆਏ। ਜਿਸ ਵੇਲੇ ਉੱਥੇ ਗਏ ਤਾਂ ਉਹਨੇ ਧੱਕਾ ਮਾਰਿਆ, ਉਹ ਲੱਗਾ ਡਿੱਗਣ ਤੋਂ ਉਹਨੇ ਫੜ ਕੇ ਉਹ ਮੁੰਡੇ ਨੂੰ ਫੜ ਲਿਆ। ਉਹਦੇ ਲੱਗਾ ਮਾਰਨ, ਜਾਂ ਮਾਰਦਾ ਜਾਂ ਨਾ ਮਾਰਦਾ ਅੱਲਾ ਜਾਣਦਾ। ਉਹਨੇ ਜਿਹੜੇ ਫੜਿਆ ਤਾਂ ਉਹਨੂੰ ਕਹਿਣ ਲੱਗਾ ਮੈਨੂੰ ਮਾਰ ਦਊਗਾ ਤਾਂ ਤੂੰ ਉੱਠੇਂਗਾ। ਉਹਨੇ ਉੱਠ ਕੇ ਜਿਹੜਾ ਵੀ ਹਥਿਆਰ ਸੀ ਉਹ ਚਲਾ ਦਿੱਤਾ। ਉਹ ਮਰ ਗਿਆ। ਚੂੜਾ ਲੱਗਾ। ਜੈਲਦਾਰ ਮਰ ਗਿਆ? ਨਾ, ਜੈਲਦਾਰ ਦਾ ਭਰਾ ਸੀ ਕਿ ਤਾਇਆ ਸੀ ਜਾਂ ਚਾਚਾ ਸੀਗਾ, ਉਹਨਾਂ ਦੀ ਨਸਲ ਦਾ ਹੀ ਸੀ। ਉਹ ਚੂੜਾ ਭੱਜਣ ਲੱਗਾ। ਉਹਨਾਂ ਨੇ ਕਹਿੰਦੇ ਪਿੰਡ ਜਾ ਕੇ ਰੌਲਾ ਪਾ ਦੇਣਾ। ਉਹ ਜਨਾਬ ਚੂੜੇ ਨੂੰ ਕਹਿਣ ਲੱਗੇ ਜੇ ਦਿਨ ਛੁਪਣ ਤੋਂ ਪਹਿਲੇ ਪਿੰਡ ਆ ਨਾ ਤੈਨੂੰ ਵੀ ਮਾਰ ਦੇਂਗੇ, ਤੁਹਾਡਾ ਤਬਾਹ ਕਰ ਦੇਂਗੇ ਹਰ ਸ਼ਹਿਰ। ਚੂੜਾ ਵਿਚਾਰਾ ਉੱਥੇ ਸਹਿਮ ਗਿਆ। ਮੁੜ ਕੇ ਆਏ, ਖੂਹ ਵਗਦਾ ਸੀ ਉਹਦਾ, ਜੈਲਦਾਰ ਦੇ ਭਰਾ ਦਾ, ਛੋਟੇ ਦਾ। ਉਹ ਖੂਹ 'ਤੇ ਗਾਦੀ 'ਤੇ ਬੈਠਾ। ਖੂਹ ਹੁੰਦੇ ਸੀ ਸਾਡੇ, ਨਹਿਰ ਨੂਰ ਹੈ ਨਹੀਂ ਸੀ। ਉੱਥੇ ਮਾਰ ਦਿੱਤਾ। ਇੱਕ ਬੰਦਾ ਦੇਖਦਾ ਸੀ, ਪਤਾ ਨਹੀਂ ਕਿਹੜੀ ਕੌਮ ਨਾਲ ਉਹਦਾ ਤਲਕ ਸੀ, ਉਹ ਵੀ ਮਾਰਿਆ ਉਹਨਾਂ ਨੇ। ਉਹ ਮਾਰ ਕੇ ਪਿੰਡ 'ਚ ਆ ਗਏ। ਜਿਹੜੇ ਪਿੰਡ ਦੇ ਵਿੱਚ ਆਏ, ਜੈਲਦਾਰ ਇੱਕ ਜਿਵੇਂ ਆਹ ਮੋੜ ਪੈਂਦਾ, ਜਿਵੇਂ ਅਸੀਂ ਮੋੜ ਪੈਂਦਾ, ਗਲੀਆਂ ਛੋਟੀਆਂ ਸੀ। ਉਹ ਗਲੀ ਦੇ ਇਸ ਤਰ੍ਹਾਂ ਕੋਨੇ ਦੇ ਵਿੱਚ ਉਹਨੇ ਬਿਠਾਲ ਦਿੱਤਾ ਛੋਟੇ ਨੂੰ ਵੀ ਤੂੰ ਇੱਥੇ ਬਹਿ ਜਾ ਤੇ ਮੈਂ ਜੈਲਦਾਰ ਨੂੰ ਲਿਆਉਣਾ। ਉਹ ਜੈਲਦਾਰ ਦੇ ਘਰ ਗਿਆ। ਜੈਲਦਾਰ ਅੱਗੇ ਉਹਦੀ ਮਾਂ ਰੋਟੀਆਂ ਪਕਾਉਂਦੀ ਆ। ਜੈਲਦਾਰ ਪੱਗ ਬੰਨਣ ਲੱਗਾ, ਕੁੱਲੇ 'ਤੇ ਸੀਸਾ ਅੱਗੇ ਰੱਖਿਆ। ਉਹਨੇ ਆਵਾਜ਼ ਮਾਰੀ, ਜੈਲਦਾਰ ਆ ਕੇ ਬਾਗ ਦੇ ਵਿੱਚ ਤਿਲੀਅਰ ਉਤਰੇ ਆ। ਦਿਨ ਵਿਸਾਖ ਦੇ ਸੀ, ਜੇਠ ਵਿਸਾਖ ਦੇ, ਉਦੋਂ ਤਿਲੀਅਰ ਆਉਂਦਾ।
ਵੀ ਤਿਲੀਅਰ ਉਤਰੇ ਬਾਗ ਦੇ ਵਿੱਚ, ਉਹ ਇੱਕ ਫੈਰ ਮਾਰਦੇ, ਉਹ ਡਿੱਗ ਪੈਣਗੇ, ਅਸੀਂ ਚੱਕ ਲਾਂਗੇ, ਸਾਡੀ ਹਾਂਡੀ ਬਣ ਜੂ, ਤੁਸੀਂ ਚਲੇ ਜਾਣਾ। ਉਹ ਕਹਿੰਦਾ ਯਾਰ ਮੇਰਾ ਨਹੀਂ ਵੇਲ। ਉਹਨਾਂ ਨੇ ਮਜਬੂਰ ਕੀਤਾ। ਉਹਦੀ ਮਾਂ ਕਹਿੰਦੀ ਜੈਲਦਾਰ ਦੀ ਵੀ ਜਾ, ਵੀ ਤੇਰੇ ਦੋਸਤ ਆ, ਜਾ ਆਏ ਆ ਤੇ ਜਾ ਕੇ ਫੈਰ ਕੱਢ ਕੇ ਆ ਜੀ, ਤੂੰ ਆਪੇ ਇਕੱਠੇ ਕਰ ਲੈਣਗੇ। ਉਹ ਜੈਲਦਾਰ ਕਹਿੰਦੇ ਚੰਗਾ ਵੀ, ਉਹਨੇ ਪੱਗ ਉੱਥੇ ਰੱਖ ਦਿੱਤੀ, ਚੰਗਾ ਵੀ ਚੱਕ ਬੰਦੂਕ, ਕਿਉਂ ਵੱਡੇ ਆਦਮੀ ਬੰਦੂਕ ਨਹੀਂ ਚੱਕਦੇ ਆਪ, ਚੱਕ ਬੰਦੂਕ। ਬੰਦੂਕ ਦਨਾਲੀ ਸੀ ਉਹਦੇ ਕੋਲ, ਕਾਰਤੂਸ ਚੱਕ ਲਏ ਤੋਂ ਕਾਰਤੂਸ ਚੱਕੇ, ਜਾ ਕੇ ਤੁਰੇ ਆਉਂਦੇ ਨੇ ਮਗਰ ਉਹਦੇ ਵਿੱਚ ਕਾਰਤੂਸ ਪਾ ਲੈ ਦੋਵੇਂ, ਪਾ ਕੇ ਜਿਹੜੇ ਮੋੜਨ ਲੱਗਿਆ, ਜੇ ਮੁੜੇ ਨਹੀਂ ਥੋੜ੍ਹੇ ਜਿਹੇ ਪਿਛਾਂ ਹੀ ਆ, ਅਨ ਕਰੀਬ ਹੀ ਆ ਮੁੜਨ ਵਾਲੇ, ਇੱਕ ਪੈਰ ਚੱਕਦੇ ਜਾਂ ਦੋ ਚੱਕ ਲੈਂਦੇ, ਮੁੜ ਪੈਂਦੇ, ਪਿੱਛੋਂ ਲਲਕ ਰਿਹਾ ਉਹਨੇ, ਜੈਲਦਾਰਾ ਤਕੜਾ ਹੋ ਜਾ, ਅਸੀਂ ਆ ਗਏ ਅੱਜ ਸਿੰਘ ਬੰਨਣ ਵਾਲੇ। ਜੈਲਦਾਰ ਨੇ ਜਿਹੜੇ ਪਿਛਾਂ ਮੁੜਿਆ ਦੇਖਿਆ, ਉਹਨੇ ਹੇਠੋਂ ਘੋੜਾ ਦਬਾ ਦਿੱਤਾ। ਜੈਲਦਾਰ ਨੇ ਐਂ ਕਰਕੇ ਨਾਲੀ ਨੂੰ ਹੱਥ ਮਾਰਿਆ, ਉਹ ਤਾਂ ਹੋ ਗਿਆ, 2 ਉਂਗਲਾਂ ਕੇ ਇੱਕ ਉਂਗਲ ਉੱਡੀ ਜੈਲਦਾਰ ਦੀ ਉੱਡ ਗਈ। ਉਹ ਹੱਥੀ ਬੱਕੀ ਪੈ, ਉਹਨੂੰ ਭਰਾ ਨੂੰ ਆਵਾਜ਼ ਦਿੱਤੀ, ਫੇਰ ਆਵੇਂਗਾ ਜਿਲੇ ਮੈਨੂੰ ਮਾਰ ਦੂ। ਉਹ ਉੱਠਿਆ, ਉੱਥੇ ਉਹਨੇ ਉੱਠ ਕੇ ਗੜਾਸੀ ਜੀ ਜਾਂ ਕੁਹਾੜੀ ਸੀ, ਜੋ ਕੁਛ ਸੀ, ਉਹਨੇ ਢੇਰੀ ਲਾਤੀ ਉੱਥੇ, ਜੈਲਦਾਰ ਦੀ ਮਾਰ ਸਿੱਟਿਆ। ਮੁੜ ਕੇ ਉੱਥੋਂ ਉਹਨਾਂ ਨੇ ਘਰ ਆ ਕੇ ਬੂਹੇ ਪੰਨੇ, ਉਹਦੀ ਬੀਵੀ ਸੀ ਹਾਂ ਬਲਾ ਉਸ ਵੇਲੇ, ਵੀ ਅਸੀਂ ਇਸ ਨਸਲ ਦਾ ਬੰਦਾ ਨਹੀਂ ਛੱਡਣਾ। ਉਹ ਘਰ ਪਿੰਡ ਵਾਲੇ ਬੰਦੇ ਪੈ ਪਊਗਾ ਹੋਰ, ਉਹਨਾਂ ਨੂੰ ਹਟਾ ਹਟੂ ਦਿੱਤਾ ਵੀ ਹੁਣ ਜਿਹੜਾ ਹੋ ਗਿਆ ਬਸ ਕਰੋ। ਇੰਨਾ ਉਹਦੇ ਪੇਸ਼ ਕਿਉਂ ਪੈ ਗਏ ਸੀ? ਉਹਨੇ ਬਸ ਇੰਨੀ ਗੱਲ ਹੀ ਕਹਿਣ ਦੇ ਵਿੱਚ, ਜਿਵੇਂ ਹੁਣ ਬੈਠੇ ਬਾਹਰ ਬੰਦੇ ਹੁਣ ਵੀ ਸਾਡਾ ਬੰਦਾ ਜਿਹੜਾ ਫਲਾਣੇ ਬੰਦੇ ਦੇ ਕਾਬਜ ਆ, ਉਹਨਾਂ ਨੇ ਕਿਹਾ ਨਾ ਵੀ ਤੁਸੀਂ ਇਹ ਕੰਮ ਨਾ ਕਰੋ। ਉਹ ਸਿੱਖ ਜਿਹੜੇ ਦੂਏ ਸੀ ਉਹ ਕਹਿਣ ਲੱਗੇ ਵੀ ਸਾਡਾ ਜੈਲਦਾਰ ਮੁਸਲਮਾਨੀਆਂ ਤੇ ਸਾਂਝ ਛੱਡਿਆ ਜੀ, ਉਹਨੂੰ ਉਹ ਗੱਲ ਲੜ ਗਈ। ਅੱਗੇ ਵੀ ਬੰਦੇ ਵਸਦੇ ਸੀ ਉੱਥੇ, ਅੱਗੇ ਵੀ ਸਾਰਾ ਬਾਲੋਂ ਕਿਆ ਵਸਦਾ ਸੀ, ਮਲੂਕੜੇ ਵੀ ਸੀ ਉੱਥੇ, ਹੋਰ ਵੀ ਕਈ ਕੌਮਾਂ ਸੀ। ਸਾਡਾ ਚਾਚਾ ਵੀ ਉਸ ਪਿੰਡ ਦੇ ਵਿੱਚ ਵਿਆਹ ਸੀ। ਆਹ ਮੁੰਡਾ ਜਿਹੜਾ ਤੁਹਾਡੇ ਨਾਲ, ਇਹਨਾਂ ਦੀ ਵੀ ਰਿਸ਼ਤੇਦਾਰੀ ਸੀ ਉੱਥੇ। ਉਹ ਇਸ ਗੱਲ ਤੋਂ ਪੇਸ਼ ਪੈ ਗਿਆ, ਉਹਨਾਂ ਨੇ ਕੁੰਡੀ ਬਣਾ ਲਈ ਦਿਲ ਦੇ ਵਿੱਚ। ਜਿਹਨੂੰ ਚੌਧਰੀ ਸਾਹਿਬ ਸਾਰੀਆਂ ਗੱਲਾਂ ਨਾਲ ਜਿਹਦੇ ਵਿੱਚ ਗੈਰਤ ਨਹੀਂ, ਉਹ ਇਨਸਾਨ ਨਹੀਂ, ਉਹਨੇ ਗੈਰਤ ਜਾਗ ਪਈ, ਉਹਨੂੰ ਮਾਰ ਦਿੱਤਾ। ਖੈਰ ਪਿੰਡ ਵਾਲੇ ਬੰਦੇ ਨੰਬਰਦਾਰ ਆ, ਉਹਨਾਂ ਨੇ ਹਟਾ ਹਟੂ ਦਿੱਤੇ। ਘਰ ਗਏ, ਮਾਂ ਨੂੰ ਕਹਿੰਦੇ, ਪਿਓ ਜਿਹੜਾ ਹੀ ਡਰੂ ਸੀ ਪਟਵਾਰੀ, ਔਰ ਕੰਬਦਾ ਫਿਰੇ, ਪਤਾ ਨਹੀਂ ਕੀ ਬਣੂ। ਮਾਂ ਨੂੰ ਕੁੱਕੜ ਕਰਕੇ ਦਿੱਤਾ, ਰੋਟੀ ਪਕਾਈ, ਖਾਧੀ, ਕੱਪੜੇ ਬਦਲ ਕੇ ਸਿੱਧੇ ਥਾਣੇ ਚਲੇ ਗਏ ਸ਼ਾਹਕੋਟ, ਜਾ ਕੇ ਪੇਸ਼ ਹੋ ਗਿਆ। ਆਖਿਰ ਜੀ 4 ਕਤਲ ਕਰਕੇ ਆਏ ਆ। ਫਿਰ ਪੂਰੀ ਤਹਿਸੀਲ ਨਕੋਦਰ ਦੀ ਕਹਿ ਰਹੀ, ਉਹ ਜ਼ਮਾਨੇ ਦੇ ਵਿੱਚ ਵੀ ਅਸੀਂ ਤੱਕੜੀ ਦੇ ਵਿੱਚ ਇੱਕ ਪਾਸੇ ਇਹਨਾਂ ਨੇ ਬਿਠਾ ਲਓ, ਇੱਕ ਪਾਸੇ ਅਸੀਂ ਦੌਲਤ ਲੱਦ ਦਿੰਦੇ, ਇਹਨਾਂ ਨੂੰ ਛੱਡ ਦਿਓ। ਅਤੇ ਜਿਹੜਾ ਸੀ ਨਾ ਅਫਸਰ, ਉਹ ਕਹਿਣ ਲੱਗਾ ਇੱਕ ਵਾਰੀ ਮੁੱਕਰ ਜਾਣ, ਅਸੀਂ ਨਹੀਂ ਮਾਰੇ। ਉਹ ਕਹਿਣ ਲੱਗੇ ਅਸੀਂ ਮੁੱਕਰੀਏ ਕਿੱਦਾਂ, ਉੱਤੇ ਰੱਬ ਦੇਖਦਾ ਸੀ, ਉੱਥੇ ਜਾ ਕੇ ਕੀ ਜਵਾਬ ਦਿਆਂਗੇ, ਅਸੀਂ ਮੁੱਕਰਨਾ ਨਹੀਂ। ਫਿਰ ਦੋਵੇਂ ਇੱਥੇ ਜਲੰਧਰ ਦੇ ਵਿੱਚ ਫਾਇਲ ਲੱਗ ਗਿਆ। ਜਿਹੜੇ ਉੱਥੋਂ ਲਾਸ਼ਾਂ ਆਈਆਂ, ਪਤਾ ਨਹੀਂ 15ਵੀਂ ਥਾਈਂ ਦੱਸਦੇ ਸਾਡੇ ਵੱਢ ਕੇ, ਪਤਾ ਨਹੀਂ 15ਵੀਂ ਥਾਈਂ, ਪਤਾ ਨਹੀਂ 4 ਥਾਈਂ ਉਹਨੇ ਰਾਤ ਵਿੱਚ ਜਨਾਜ਼ੇ ਪੜ੍ਹ ਹੋਏ। ਫਿਰ ਇੱਥੇ ਪਿੰਡ ਆਏ। ਹੋਰ ਪੁੱਛੋ ਕੀ ਬਾਬਾ, ਇਹ ਨਕੋਦਰ ਨੂੰ ਅਮਨ ਦਾ ਦਰ ਕਹਿੰਦੇ, ਉਦੋਂ ਵੀ ਇਹਨੂੰ ਅਮਨ ਦਾ ਦਰ ਹੀ ਕਹਿੰਦੇ ਸੀ। ਇੱਥੇ ਅਮਰ ਸੀ। ਸਾਡੀ ਤਹਿਸੀਲ ਨਕੋਦਰ ਜਿਹੜੀ ਸੀ ਨਾ, ਇਹ ਤਕਰੀਬਨ ਸਾਰੀ ਮੁਸਲਮਾਨਾਂ ਦੀ ਸੀ। ਪਿੰਡਾਂ ਦੇ ਵਿੱਚ ਇੱਕ 2 ਘਰ ਸੀ ਸਿੱਖਾਂ ਦੇ, ਉਹ ਵੀ ਕਮੀਆਂ ਦੀ ਸੀ ਤੇ ਰਹਿ ਰਹੇ ਸੀ। ਕੋਈ ਲੁਹਾਰਾ ਕੰਮ ਤਾਂ ਨਹੀਂ ਸੀ ਕਰਦੇ, ਜ਼ਿਆਦਾਤਰ ਸਿੱਖ ਲੱਕੜੀ ਦਾ ਕੰਮ ਕਰਦੇ ਸੀ। ਅਤੇ ਜਾਂ ਸੀਗਾ ਫਿਰ ਇੱਕ ਉਹ ਪਿੰਡ ਦਾ ਮੈਨੂੰ ਨਾਂ ਭੁੱਲ ਗਿਆ, ਉੱਥੇ ਸਿੱਖਾਂ ਦਾ ਜ਼ੋਰ ਸੀ। ਆਪਣਾ ਪਿੰਡ ਜਿਹੜਾ ਨਰੰਗਪੁਰ ਆ, ਇਹਦੇ ਵਿੱਚ ਰਾਈਆਂ ਤੋਂ ਇਲਾਵਾ ਹੋਰ ਕੌਣ ਰਹਿੰਦਾ ਸੀ? ਹੋਰ ਕੋਈ ਕੌਮ ਦਾ ਬੰਦਾ ਨਹੀਂ ਸੀ। ਅੱਛਾ ਜੀ। ਸਾਡੀ ਗੋਦ ਦੇ ਬੰਦੇ ਜ਼ਿਆਦੇ ਸੀ, 40 ਘਰ ਸੀ। ਹਾਂ ਸੀ ਗੋਦ ਦੇ, ਬਾਕੀ 10-15 ਘਰ ਸੀਗੇ ਹੋਰ, ਉਹਨਾਂ ਹੀ ਗੋਦ ਸੀ ਸਾਏ, ਉਹ ਬੈਠੇ ਆਰਫ ਵਾਲੇ ਇੱਕੇ ਚੱਕ ਦੇ ਵਿੱਚ। ਅੱਛਾ, ਇਹ ਜਿਹੜੇ ਆਪਣਾ ਗੈਰ ਮੁਸਲਿਮ ਸੀਗੇ, ਸਿੱਖ ਜਾਂ ਹਿੰਦੂ ਭਾਈਚਾਰੇ ਦੇ ਲੋਕ, ਇਹ ਨਹੀਂ ਸੀਗੇ ਪਿੰਡ 'ਚ ਆਪਣੇ? ਨਾ, ਇਹਨਾਂ ਦੇ ਚੂੜਿਆਂ ਦੇ ਸੀ 10-12 ਘਰ, ਉਹ ਵੀ ਪਹਿਲਾਂ ਨਾਲ ਸੀ ਪਿੰਡ ਦੇ ਬੈਠੇ। ਫਿਰ ਸਾਡਿਆਂ ਵੱਡਕਿਆਂ ਨੇ ਸਾਡੇ ਸੰਭਾਲੇ ਤੋਂ ਪਹਿਲੇ ਦੱਸਦੇ ਜੋ ਪਏ ਸੀਗੇ, ਉਹ ਜਗ੍ਹਾ ਆ ਜਾਏ ਉਹਨਾਂ ਦੀ ਵਿਹਲੀ। ਸਾਡਿਆਂ ਵੱਡਕਿਆਂ ਨੇ ਕਿਹਾ ਵੀ ਇਹ ਘਰ ਸੀਗਾ, ਜਾਲੀ ਵੱਜਦੇ ਸੀਗੇ ਨਾ ਕੀਮੇ ਕੇ, ਉਹਨਾਂ ਦੀ ਜ਼ਮੀਨ ਨਾਲ ਲੱਗਦੀ ਸੀ। ਉਹਨਾਂ ਨੇ ਉੱਥੋਂ 2 ਕਿੱਲੇ ਉਹਨਾਂ ਨੂੰ ਦੇ ਦਿੱਤਾ ਆਪਦਾ ਰਕਮ। ਹਾਂਜੀ, ਉੱਥੇ ਬਹਿ ਜਾਓ ਵੀ ਤੁਸੀਂ। ਉਹ ਜਿਹੜੇ ਸੀ ਉਹਨਾਂ ਨੇ ਆਪਦੇ ਕਬਜ਼ੇ 'ਚ ਲੈ ਲਏ 2 ਕਿੱਲੇ। ਭਾਈਚਾਰਾ ਕਿਸ ਤਰ੍ਹਾਂ ਸੀ, ਰਹਿਣ ਸਹਿਣ ਕਿਸ ਤਰ੍ਹਾਂ ਸੀ ਉੱਥੇ? ਰਹਿਣ ਬਹਿਣ ਅਸੀਂ ਬਿਲਕੁਲ ਅਮਨ ਦੇ ਨਾਲ ਬੈਠੇ ਸੀ, ਕੋਈ ਕਿਸੇ ਨਾਲ। ਸਾਡੀ ਆਪ ਦੀ ਦੱਸਦਾ, ਸਾਡੀ ਜਿਹੜੀ ਆਪ ਦੇ ਬੰਦੇ ਸੀ, ਸਾਡੀ ਆਪ ਦੇ ਖਾਸ ਕੋਈ ਫੌਤਗੀ ਹੋ ਜਾਵੇ, 1.25 ਮਣ ਆਟਾ ਪੱਥੀ ਦਾ ਪੱਕਦਾ, ਪੱਤੀ ਪਕਾਉਂਦੇ ਹੁੰਦੇ ਪਹਿਲੀ ਰੋਟੀ।
ਪਹਿਲੀ ਰੋਟੀ ਦੇਣੀ, ਸਵਾ ਮਣ ਆਟਾ ਲੱਗਦਾ, ਇੰਨੀ ਸਾਡੀ ਗੋਦ ਦੇ ਬੰਦੇ ਸੀ। ਦੂਜੀ ਗੱਲ ਇਹ ਵੀ ਜਿਸ ਦਿਨ ਤੋਂ 7 ਦਿਨਾਂ ਦਾ ਤੇਲ ਲਾਉਂਦੇ, ਜੋ ਸ਼ਾਦੀ ਕਰਦੇ ਸੀ 7 ਦਿਨਾਂ ਦਾ ਤੇਲ ਲਾਉਣਾ, ਉਹ 10 ਘਰ ਹੋਣ 15 ਘਰ ਹੋਣ, ਉਹਨਾਂ ਨੇ ਰੋਟੀ ਉਸ ਘਰੋਂ ਖਾਣੀ ਆ ਕੇ, ਉਹਨੇ ਸ਼ਰੀਕਾ, ਹਾਂ ਸ਼ਰੀਕਾ ਉਹ ਇਕੱਠੇ ਉਸ ਘਰੋਂ ਖਾਣੀ। ਗਾਜਰਾਂ ਪੱਕ ਜਾਣ, ਆਲੂ ਪੱਕ ਜਾਣ, ਉਸ ਜ਼ਮਾਨੇ 'ਚ ਆਲੂ ਬਹੁਤ ਘੱਟ ਹੁੰਦਾ ਸੀ, ਸਾਗ ਪੱਕ ਜਾਵੇ, ਜੋ ਪੱਕ ਜਾਵੇ ਉਹ ਖਾਣਾ। ਤੇ ਉਸ ਜ਼ਮਾਨੇ 'ਚ ਉਦੋਂ ਬਾਬਾ ਜੀ ਇੰਨੀਆਂ ਡਿਸ਼ਾਂ ਨਹੀਂ ਸੀ ਹੁੰਦੀਆਂ, ਇੱਕ ਬਾਲਟੀ ਫੜੀ ਹੁੰਦੀ ਸੀ, ਉਹਦੇ ਵਿੱਚ ਕਿਤੇ ਹੀ ਬੋਟੀ ਉਹਦੇ ਪਊਏ ਜਾਂਦੀ ਹੁੰਦੀ ਸੀ, ਨਹੀਂ ਤਾਂ ਆਲੂ ਹੀ ਜਾਂਦੇ। ਆਲੂ ਹੀ ਜਾਂਦੇ ਹੁੰਦੇ ਸੀ, ਆਲੂ ਆਲੂ। ਇੱਥੇ ਆ ਕੇ ਵੀ ਦੇਖਦੇ ਨਾ, ਫਿਰ ਇੱਥੇ ਦਾ ਚਲੋ ਉੱਥੇ ਦਾ ਤੇ ਜਿਹੜਾ ਸੀ ਨਾ, ਫਿਰ ਇੱਕ ਅਸੀਂ ਕੈਂਪ ਛੋਟੀ ਈਦ ਜਿਹੜੀ ਆ ਪਿੰਡ ਦੇ ਵਿੱਚ ਕੀਤੀ ਆ, ਜਿਹੜੇ ਲੋਟੀਆਂ ਪਈਆਂ, ਛੋਟੀ ਈਦ ਘਰ ਕੀਤੀ ਆ। ਛੋਟੀ ਈਦ ਪੜ੍ਹ ਕੇ ਨਿਕਲਣਾ ਵੀ ਨਹੀਂ ਸੀ, ਸ਼ਾਇਦ ਹੋਰ 10 ਦਿਨ ਬੈਠੇ ਰਹਿੰਦੇ। ਸਾਡੇ ਮੀਆਂ ਵਾਲ ਅਸਲਮ ਸੀ, ਮੀਆਂ ਵਾਲ ਸਾਰਾ ਰਾਈਆਂ ਦਾ ਸੀ, ਹਾਂਜੀ ਮੀਆਂ ਵਾਲ। ਉਹ ਤੁਹਾਡੇ ਤਰ੍ਹਾਂ ਅਸੀਂ ਜਿਹੜੇ ਘੋੜੇ 'ਤੇ ਚੜ੍ਹਦਾ ਸੀ ਨਾ, ਛੋਟੇ ਆਉਂਦਿਆਂ ਨੇ ਜਿਹੜੇ ਆਉਂਦਾ ਸੀ, ਬਚਪਨ ਸੀ ਸਾਡਾ ਉਸ ਵੇਲੇ, ਜਿਹੜੇ ਆਉਂਦਾ ਸੀ ਘੋੜੇ 'ਤੇ ਆਉਂਦਾ ਸੀ, ਉਹਦੇ ਬੰਦੂਕ ਉਹਦੇ ਮੋਢੇ ਪਾਈ ਹੋਣੀ। ਰਾਈ ਬਰਾਦਰੀ ਦੇ ਵਿੱਚ ਬਹੁਤ ਬੜਾ ਸੂਰਮਾ ਗਿਣਿਆ ਗਿਆ। ਉਹਨੇ ਕਿਹਾ ਜੀ ਮੇਰੀ ਤਹਿਸੀਲ ਨਕੋਦਰ ਦਾ ਬੰਦਾ ਕੋਈ ਨਾ ਨਿਕਲੇ ਜਿੰਨਾ ਚਿਰ ਮੈਂ ਨਾ ਕਵਾਂ। ਸਿੱਖ ਬਾਹਰੋਂ ਆਉਂਦੇ ਰਹੇ, ਉਦੋਵਾਲ ਪਿੰਡ ਸੀ ਉਹ ਸਾਰਾ ਸਿੱਖਾਂ ਦਾ, ਉੱਧਰੋਂ ਆਉਂਦੇ ਰਹੇ, ਹੋਰ ਲਾਮੋਂ ਵੀ ਆਉਂਦੇ ਰਹੇ ਸਿੱਖ, ਲੇਕਿਨ ਉਹਨੇ ਕਿਸੇ ਦੀ ਕੋਈ ਨਹੀਂ ਚੌਰੀ ਕਾਮਯਾਬ ਨਹੀਂ ਹੋਣ। ਚੌਰੀ ਅਸਲਮ ਦਾ ਕੋਈ ਕਿੱਸਾ ਤੁਹਾਨੂੰ ਯਾਦ ਹੋਵੇ ਤਾਂ ਉਹ ਮੈਂ ਦੱਸਦਾ ਕਿੱਸਾ। ਜਿਹੜਾ ਉਹ ਸਿੱਖ ਕਹਿਣ ਲੱਗੇ, ਜਿੱਥੋਂ ਤੱਕ ਮੈਨੂੰ ਯਾਦ ਹੈ, ਗਾਂ ਲੰਮਾ ਨਹੀਂ ਮੈਨੂੰ ਪਤਾ, ਉਹ ਸਿੱਖ ਕਹਿਣ ਲੱਗੇ ਵੀ ਜਿੰਨਾ ਚਿਰ ਥਾਣੇਦਾਰ ਜਿਹੜਾ ਸੀ, ਥਾਣੇਦਾਰ ਉਹਦਾ ਭਰਾ ਬਣਿਆ ਸੀਗਾ ਸਿੱਖ, ਥਾਣੇਦਾਰ ਨੂੰ ਕਹਿਣ ਲੱਗੇ ਜਿੰਨਾ ਚਿਰ ਚੌਧਰੀ ਅਸਲਮ ਨਾ ਕਿਸੇ ਬੰਨੇ ਕੰਢੇ ਹੋਵੇ, ਉਹਨਾਂ ਜੇ ਸਾਡਾ ਵਸ ਕੋਈ ਨਹੀਂ ਚੱਲਦਾ। ਇਹ ਜਿੱਥੇ ਜਾਂਦੇ ਆ ਪਤਾ ਨਹੀਂ ਫਰਿਸ਼ਤਾ ਕੀ ਆ, ਜਿਸ ਪਿੰਡ ਜਾਂਦੇ ਅੱਗੇ ਇਹ ਹੁੰਦਾ, ਜਿੱਥੇ ਜਾਂਦੇ ਅੱਗੇ ਇਹ ਹੁੰਦਾ। ਉਹਨੇ ਕਿਹਾ ਅੱਛਾ। ਵੈਸੇ ਉਹਨੇ ਸੁਣਿਆ ਘੱਲ ਦਿੱਤਾ ਥਾਣੇਦਾਰ ਨੇ, ਤੇ ਮਗਰੋਂ ਪਛਤਾਇਆ ਬੜੇ। ਉਹ ਸਿਆਣਾ ਕਿਹਾ ਫਿਰ ਪਛਤਾਵਾ ਕਿਆ ਕਰੇ, ਜਦ ਚਿੜੀਆਂ ਚੁਗ ਜਾਣ ਖੇਤ, ਥੋੜ੍ਹਾ ਬਹੁਤਾ ਬਚ ਜਾਵੇ ਜੇ ਰਾਖਾ ਹੋਵੇ ਚੇਚ। ਉਹਨੇ ਸੁਣਿਆ ਘੱਲਿਆ ਮੈਨੂੰ ਆ ਕੇ ਮਿਲ ਜਾ। ਉਹ ਸਿੱਖ ਉਹ ਥਾਣੇ ਦੇ ਅੰਦਰ ਜਾਂ ਬਾਹਰ ਕਿਸੇ ਪਾਸੇ ਲੁੱਕ ਕੇ ਬਿਠਾ ਦਿੱਤੇ ਬੈਠੇ ਸੀ। ਅਸਲਮ ਨੂੰ ਰੋਕ ਰਿਹਾ, ਨਾ ਜਾ ਕੇ, ਨਹੀਂ ਮੇਰਾ ਭਰਾ ਬਣਿਆ ਉਹਨੇ, ਮੈਂ ਸੁਣਿਆ ਘੱਲਿਆ, ਮੈਂ ਜਾਣਾ ਹੀ ਜਾਣਾ। ਘੋੜੇ 'ਤੇ ਚੜ੍ਹਿਆ, ਜਿਹੜੇ ਥਾਣੇ ਦੇ ਗੇਟ ਦੇ ਅੱਗੇ ਆਇਆ, ਅੱਗੇ ਸਾਹਮਣੇ ਥਾਣੇਦਾਰ ਕੁਰਸੀ 'ਤੇ ਬੈਠਾ ਸੀ। ਜਿਸਲੇ ਤਕਦੀਰ ਲੈ ਮੁੱਕ ਗਿਆ ਉਹਦੇ ਦਾਣੇ, ਉਸ ਵੇਲੇ ਕੀ ਕਰ ਸਕਦਾ, ਨਾ ਥਾਣੇਦਾਰ ਤਾਂ ਨਾ ਕੋਈ ਹੋਰ। ਉਹਦੇ ਥਾਣੇਦਾਰ ਉੱਠਿਆ ਅਤੇ ਉਹਦੇ ਮੂੰਹ 'ਚੋਂ ਇਹ ਬੋਲ ਨਿਕਲੇ ਆ ਥਾਣੇਦਾਰ ਦੇ ਵੀ ਅਸਲਮ ਮੈਂ ਤੈਨੂੰ ਭਾਵੇਂ ਲੱਖ ਸੁਣਿਆ ਘੱਲਣਾ ਸੀ, ਤੈਂ ਨਹੀਂ ਸੀ ਆਉਣਾ, ਤੈਂ ਬਹੁਤ ਬੁਰਾ ਕੀਤਾ। ਉਹਨੇ ਅੱਗੋਂ ਕਿਹਾ ਸਰਦਾਰ ਜੀ ਤੂੰ ਸੁਣਿਆ ਘੱਲਦਾ ਤੇ ਅਸਲਮ ਨਾ ਆਉਂਦਾ, ਇਹ ਕਿੱਦਾਂ ਹੋ ਸਕਦਾ। ਬਸ ਇੰਨੀ ਗੱਲ ਮੂੰਹ ਦੇ ਵਿੱਚ, ਮਗਰੋਂ ਉਹਨਾਂ ਨੇ ਫੈਰ ਮਾਰ ਦਿੱਤਾ, ਵਸਾ ਕੇ ਮਾਰਿਆ। ਉੱਥੇ ਅਸਲਮ ਸਾਹਮਣੇ ਨਹੀਂ ਸੀ ਉਹਨੂੰ ਮਾਰ। ਜਦੋਂ ਅਸਲਮ ਮਰ ਗਿਆ, ਇਹ ਸਾਡੇ ਤਹਿਸੀਲ ਨਕੋਦਰ ਦੇ ਵਿੱਚ ਉਹਨਾਂ ਦੇ ਘਰ ਦੇ ਵਿੱਚ ਫਿਰ ਵੀ ਨਹੀਂ ਦੱਸਿਆ। ਸਰਬਰਾਹ ਬੰਦਾ ਸੀ, ਉਹਦੇ ਨਾਲ ਫਿਰ ਢੇਰੀ ਢਾਤੀ ਬੰਦਿਆਂ ਨੇ। ਉਹਦੇ ਘਰ ਦੇ ਜਿਹੜੇ ਸੀ ਅਮਨ ਦੇ ਨਾਲ ਕੈਂਪ 'ਚ ਆ ਗਏ। ਫਿਰ ਸਾਡੇ ਤਹਿਸੀਲ ਨਕੋਦਰ ਦੇ ਕਿਸੇ ਦੇ ਕਹਿਣ ਤਾਂ ਹੂੰਜ ਬਾਰੀ ਫਿਰ ਗਈ, ਐਲਾਨ ਹੋ ਗਿਆ ਵੀ ਚਲੋ ਈਦ ਪੜ੍ਹੀ ਆ ਤਸੱਲਾ ਦੇ ਨਾਲ। ਈਦ ਪੜ੍ਹ ਕੇ ਗੱਡਿਆਂ ਦੇ ਸਮਾਨ ਰੱਖਿਆ, ਪਹਿਲੇ ਵੀ ਤਿਆਰੀ, ਉਹਨੇ ਕਿਹਾ ਜੀ ਆਪਦੀ ਤਿਆਰੀ ਫੁੱਲ ਰੱਖੋ। ਕਿਸੇ ਨੇ ਪੰਜੀਰੀ ਬਣਾ ਲਈ, ਕਿਸੇ ਨੇ ਪਿੰਨੀਆਂ ਬਣਾ ਲਈਆਂ, ਜਿਹੜਾ ਉਹ ਜ਼ਮਾਨੇ ਦਾ ਰਵੱਈਆ। ਆਟੇ ਪੀ ਲੈ। ਸਾਡੇ ਕੋਲ 10-12 ਘਰ ਸੀ, ਤੈਨੂੰ ਦੱਸਿਆ, ਸਾਡੇ ਕੋਲ ਇੱਕ ਗੱਡਾ ਸੀ। ਸਾਡਾ ਪਿਓ ਨੇ ਚੌਂਕ ਦੇ ਵਿੱਚ ਲਿਆ ਕੇ ਗੱਡਾ ਖੜਾ ਕਰ ਦਿੱਤਾ। ਸਾਡੀ ਮੁਕੱਦਰਾਂ ਦੇ ਵਿੱਚ ਇੱਕ ਮੰਜੀ ਹੋਈ ਉਹਦੇ 'ਤੇ ਰੱਖਣ ਨੂੰ, ਤੇ ਇੱਕ ਬਿਸਤਰਾ, ਬਾਕੀ ਲੋਕਾਂ ਨੇ ਭਰ ਦਿੱਤਾ। ਇੱਕ ਲੁਹਾਰਾਂ ਦਾ ਕੰਮ ਸੀ, ਉਹ ਬੈਠੇ ਆ ਗਾਂ ਰਿਆਸਤ ਦੇ ਵਿੱਚ, ਉਹਨਾਂ ਨੇ ਐਡੀ ਪੇਟੀ ਆਹ ਹਥਿਆਰਾਂ ਦੀ ਜਿਹੜਾ ਨਾ ਲੁਹਾਰਾਂ ਦਾ ਸਮਾਨ ਉਹ ਲਿਆ ਕੇ ਵਿੱਚ ਰੱਖ ਦਿੱਤੀ, ਲੋਹੇ ਦੀ ਪੇਟੀ। ਉਹ ਸਾਰੇ ਆਂਢੀਆਂ ਗੁਆਂਢੀਆਂ ਨੇ ਜਿਹੜੇ ਸਾਡੇ ਰਿਸ਼ਤੇਦਾਰ ਸੀ ਉਹਨਾਂ ਨੇ ਭਰ ਦਿੱਤਾ। ਉੱਥੋਂ ਗੱਡਾ ਜੋੜਿਆ, ਰਾਹ 'ਚ ਇੱਕ ਤਾਂ ਪੜਾਅ ਕੀਤਾ, ਕੋਈ ਪਿੰਡੋਂ ਨਿਕਲ ਕੇ, ਜਿਵੇਂ ਲਾਲਾ ਮਛਲੀ ਫਾਰਮ ਹੈ, ਉੱਥੇ ਅੱਗੇ ਇਹਨਾਂ ਦੀ ਰਿਸ਼ਤੇਦਾਰ ਸੀ, ਉਹਦੇ ਨਾਂ ਸੀ ਸਹਿਰਾ। ਉਹ ਅੱਗੋਂ ਤੁਰੀ ਆਉਂਦੀ ਆ, ਕੱਦ ਉਹਦਾ ਲੰਮਾ, ਪੱਕੇ ਰੰਗ ਦੀ, ਸਾਡੇ ਅੱਬੇ ਉਹਨਾਂ ਦੀ ਮਾਸੀ ਦੀ ਨੂੰਹ ਲੱਗਦੀ ਸੀ ਸਰੀਕੇ 'ਚੋਂ। ਪਿਓ ਉਹਦੇ ਘਰ ਵਾਲਾ ਜਿਹੜਾ ਸੀ ਅਲੀ ਆਮਦ ਨੰਬਰਦਾਰ ਸੀ, ਸਾਡੀ ਤੋਂ ਉਹਨਾਂ ਦੀ ਕੰਧ ਸਾਂਝੀ ਸੀ। ਉਹ ਅੱਗੋਂ ਤੁਰੀ ਆਉਂਦੀ ਆ ਵੀ ਤੁਸੀਂ ਅੱਗੇ ਇੱਥੇ ਆ ਕੇ ਬਹਿ ਗਏ ਹੋ, ਅੱਗੇ ਸਿੱਖ ਬੈਠੇ ਆ, ਅਤੇ ਸਾਡੇ ਕੋਈ
10-15 ਘਰ ਸੀਗੇ ਜਿਹੜੇ ਅਸੀਂ ਉੱਥੇ ਬੈਠੇ ਸੀ, ਅਜੇ ਗੱਡਿਆਂ ਦੇ ਸਮਾਨ ਵੀ ਨਹੀਂ ਲਾਇਆ। ਉਹ ਸਾਡੇ ਵੱਢ ਕੇ ਕਹਿਣ ਲੱਗੇ ਕੋਈ ਨਹੀਂ, ਜੇ ਇੱਦਾਂ ਆਈ ਆ ਤੇ ਖੈਰ ਸਲਾ। ਉੱਥੇ ਰਾਤ ਕੱਟੀ, ਕੋਈ ਨਹੀਂ ਆ, ਨਾ ਕੋਈ ਸਿੱਖ ਨਾ ਲੈਣੀ ਨਾ ਦੇਣੀ। ਉੱਥੇ ਸਵੇਰ ਨੂੰ ਗੱਡੇ ਜੋੜੇ ਮਹਿਦਪੁਰ ਕੈਂਪ 'ਚ ਆ ਗਏ। ਉੱਥੇ ਆ ਕੇ ਬਈ 3 ਮਹੀਨੇ ਬੈਠੇ ਰਹੇ। ਇੱਕ ਫਿਰ ਬਾਅਦ ਦੇ ਵਿੱਚ ਜਾ ਕੇ ਸਾਡੀ ਵਾਲਦਾ ਜਦੋਂ ਉੱਥੇ ਅਸੀਂ ਬੈਠੇ ਨਾ, ਉਹ ਪਿੰਡ ਗਈ ਮੁੜ ਕੇ। ਸਾਡੀ ਚਾਚੀ ਸੀ ਇਹਨਾਂ ਦੇ ਪਿੰਡ ਦੀ, ਇਹਦੇ ਨਾਨਕਿਆਂ ਦੇ ਪਿੰਡ ਦੀ। ਉਹਦਾ ਸਮਾਨ ਸੀ ਵਿਆਹ ਦਾਜ ਦਾ। ਉਹ ਇੱਥੇ ਰਹਿੰਦੇ ਸਾਈ ਵਾਲ ਮਾਸਟਰ ਸੀ ਸਾਡਾ ਚਾਚਾ, ਹਾਫਿਜ਼ ਕੁਰਾਨ ਵੀ ਸੀ। ਉਹਦਾ ਸਮਾਨ ਉਹ ਪੇਟੀ ਉਹ ਹੀ ਰੱਖੇ, ਤਰਖਾਣ ਨੂੰ ਸੱਦਿਆ। ਉਹਨੇ ਆ ਕੇ ਪੇਟੀ ਦਾ ਤਾਲਾ ਭੰਨਿਆ। ਭੰਨ ਕੇ ਉਹਨੇ ਸਾਡੀ ਮਾਈ ਨੇ ਸਮਾਨ ਕੱਢਿਆ, ਪੰਡ ਬੰਨੀ। ਉਹੋ ਹੀ ਬੌਲ ਜਿਹੜਾ ਬੰਦੇ ਨੂੰ ਨੇੜੇ ਨਹੀਂ ਸੀ ਆਉਣ ਦਿਆ, ਜਦ ਸਾਨੂੰ ਵਾਲਦ ਸਾਡਾ ਛੱਡ ਕੇ ਗਿਆ ਸੀ। ਅਤੇ ਮੱਝ ਸੂਣ ਵਾਲੀ ਸੀ, ਉਹਨੂੰ ਵੀ ਛੱਡ ਕੇ ਚਲੇ ਗਿਆ। ਕਿਉਂ ਕੀ ਕਰਨੇ ਸੀ ਮਾਲ। ਉਹ ਜਿਹੜੇ ਮਾਈ ਨੇ ਉਹ ਪੰਡ, ਸਾਡੀ ਮਾਈ ਮਾਸ਼ਾਅੱਲਾ ਬੜੀ ਜਵਾਨ ਸੀ, ਅੱਲਾ ਦੀ ਰਹਿਮਤ ਸੀ ਬੜੀ। ਅਸੀਂ 2 ਭਾਈ ਸੀ, 2 ਭੈਣਾਂ ਸੀ। ਇੱਕ ਦਾ ਤਾਂ ਜਾਮੀ ਇੱਥੇ ਦਾ। ਉਹ ਬੌਲ ਦੀ ਵੀ ਤੇ ਮੱਝ ਵੀ ਉੱਠ ਕੇ ਮਗਰ ਤੁਰ ਪਿਆ। ਪਿਆਰ ਸੀ ਇੰਨਾ ਉਹਦਾ। ਉਹ ਕੈਂਪ 'ਚ ਆ ਗਿਆ। ਉਹ ਸਾਡਾ ਵਾਲਦ ਸਾਹਿਬ ਬੋਲੇ, ਤੂੰ ਅੱਗੇ ਮੇਰੇ ਕੋਲ 2 ਨੂੰ ਪੱਠੇ ਨਹੀਂ ਪੈਂਦੇ ਅਤੇ ਤੂੰ ਹੋਰ 2 ਲੈ ਆਈ ਆ। ਉਹ ਕਹਿਣ ਲੱਗੀ ਮੇਰੇ ਮਗਰ ਆ ਆਪ ਹੀ ਆ ਗਿਆ। ਸਾਡੇ ਪਿੰਡ ਦੇ ਫਕੀਰ ਸੀ ਫਰਜੰਦ, ਉਹਨਾਂ ਦੇ 2-3 ਉਹਦੇ ਪੁੱਤ ਸੀ। ਉਹ ਘਾਹ ਲਿਆਉਂਦੇ ਹੁੰਦੇ ਸੀ ਪਹਿਲੇ, ਤੇ ਆਪ ਜਾਂਦੇ ਰਹੇ ਘਾਹ ਵੱਢਣ, ਬਾਹਰੋਂ ਲਿਆ ਕੇ ਪਾਉਣਾ। ਇੱਕ ਦਿਨ ਕੈਂਪ 'ਤੇ ਹਮਲਾ ਹੋ ਗਿਆ, ਜ਼ੋਰ ਦਾ ਟਾਈਮ ਹੋਵੇ। ਘਾਹ ਨੂੰ ਗਿਆ ਸਾਡਾ ਵਾਲਦ ਵੀ, ਇੱਕ ਸਾਡੇ ਨਾਲ ਨੌਕਰ ਸੀ, ਉਹ ਵੀ ਦੇਖ ਕੌਣ। ਸਾਡੇ ਨਾਲ ਨੌਕਰ ਸੀ, ਉਹ ਵੀ ਮੂਦੇ ਦਾ ਸਹੁਰਾ ਵੀ ਸਫੀ। ਇਹ ਵੀ ਸਾਡਾ ਚਾਚਾ, ਇਹਦੇ ਰਿਸ਼ਤੇਦਾਰ ਆ ਜਿਹੜੇ ਆ ਮੁੰਡੇ ਦੇ, ਉਹਦੇ ਮਾਮੇ, ਉਹ ਵੀ ਸਾਰੇ ਗਏ। ਉਹ ਜਿਸਲੇ ਘੋੜੇ 'ਤੇ ਆਏ ਆ ਅਤੇ ਪਟਵਾਰੀ ਸੀ ਸ਼ਾਹ ਮੁਹੰਮਦ, ਬਲੋਚ ਕੌਮ ਦਾ। ਉਹ ਦੂਏ ਪਿੰਡ ਦਾ ਹੀ ਸਾਡੇ ਪਿੰਡ ਲੱਗਾ। ਉਹਦੇ ਕੋਲ ਘੋੜੀ ਸੀ, ਉਹ ਨਹੀਂ ਸੀ ਆਇਆ। ਉਹਨੇ ਕਿਹਾ ਮੈਂ ਆਪਦੀ ਘੋੜੀ ਲਿਆਉਣੀ ਹੈ, ਬਾਰੇ ਬਾਕੀ ਸਾਰਾ ਉਹਦਾ ਜੀਆ ਜਾਂਦਾ ਹੈਗਾ। ਉਹਦੀ ਘੋੜੀ ਪਤਾ ਨਹੀਂ ਉਹਨਾਂ ਦੇ ਕਿੱਦਾਂ ਡਿੱਕੇ ਆ ਗਈ। ਉਸ ਘੋੜੀ 'ਤੇ ਚੜ੍ਹ ਕੇ, ਉਹ ਘੋੜੀ ਇੱਦਾਂ ਸੀ 10 ਕਰਮਾਂ ਪਿਛਾਂ ਹੁੰਦੀ ਸੀ ਯਕਦਮ, ਅਤੇ 10 ਕਰਮਾਂ ਫਿਰ ਅੱਗੇ ਜਾਂਦੀ ਸੀ। ਉਹਨਾਂ ਕਰਮਾਂ 'ਤੇ ਹੋਰ ਵੀ ਸੀ ਨਾਲ, ਉਹਨਾਂ ਦੇ ਚੜ੍ਹ ਕੇ ਫੈਰ ਕੀਤੇ ਉਹਨਾਂ ਨੇ। ਨਾਲ ਸਿੱਖ ਸੀ, ਤਲਵਾਰਾਂ ਵਾਲੇ, ਡਾਂਗਾਂ ਵਾਲੇ, ਕਈਆਂ ਕੁਹਾੜੀਆਂ ਵਾਲੇ। ਉਹਨਾਂ ਨੇ ਆ ਕੇ ਹਮਲਾ ਕੀਤਾ ਪਿੰਡ ਕੈਂਪ ਦੇ ਵਿੱਚ, ਪੂਰੇ ਕੈਂਪ ਦੇ ਚੌਕੀ ਲੈ ਵੀ ਅੱਜ ਜਿਹੜਾ ਨਾ 9-10 ਮੀਲਾਂ ਦੇ ਕੰਪ ਸੀ। ਨਕੋਦਰੋਂ ਤੁਰ ਕੇ ਤਾਂ ਮਹਿਦਪੁਰ ਤੱਕ 13-14 ਮੀਲ ਵਾਤ ਬਣਦੀ ਸੀ। ਦੋਵੇਂ ਪਾਸੇ ਦੁਨੀਆ ਬੈਠੀ ਸੀ। ਨਾਗਾ ਸਾਹਿਬ ਵੀ ਸੀ, ਘਰ ਕਿੱਸਾ ਕੋ ਦਾ ਨਾਗੇ ਸਾਹਿਬ ਦਾ। ਉਹ ਨਾਗਾ ਸਾਹਿਬ ਜਿਹੜਾ ਫੌਜ ਦਾ ਸੀਗਾ, ਹਾਂਜੀ, ਉਹਦਾ ਬੜਾ ਨਾਂ ਸੁਣਿਆ। ਉਹਨੇ ਕਮੀਜ਼ ਨਹੀਂ ਸੀ ਪਾਈ। ਉਹਨੇ ਕਿਹਾ ਉਹਨਾਂ ਚਿਰ ਅਸੀਂ ਆਪ ਦੇਖਿਆ ਕਾਰ ਉਹਦੀ ਉੱਤੋਂ ਲੰਘੀ ਹੁੰਦੀ ਸੀ ਫੌਜ ਵਾਲਿਆਂ, ਤੈਨੂੰ ਪਤਾ ਵੀ ਜਿੰਨਾ ਚਿਰ ਆ ਜਿਹਾ ਕੈਂਪ ਦਾ ਸਭ ਤੋਂ ਵੱਡਾ ਕੈਂਪ ਸੀ ਸਾਡਾ, ਅਤੇ ਸਭ ਤੋਂ ਬਾਅਦ 'ਚ ਅਸੀਂ ਆਏ ਸਾਰਿਆਂ ਦੇ ਪਿੱਛੇ। ਜਿੰਨਾ ਚਿਰ ਕੈਂਪ ਜਿਹੜਾ ਨਾ ਪਾਕਿਸਤਾਨ 'ਚ ਨਾ ਪਹੁੰਚਾਵਾਂ। ਉੱਤੇ ਦਰਖਤਾਂ 'ਤੇ ਬਹਿ ਕੇ ਵੀ ਸਿੱਖਾਂ ਨੇ ਫੋਨ ਮਾਰੇ, ਉਹਦੇ 'ਤੇ ਫਾਇਰ ਕੀਤੇ ਵੇ, ਲੇਕਿਨ ਲੱਗੇ ਨਹੀਂ। ਜਿਹੜੇ ਉਹ ਫਾਇਰਿੰਗ ਕਰਦੇ ਸੀ ਨਾਗੇ ਸਾਹਿਬ, ਉੱਥੇ ਸਾਡੇ ਕੈਂਪ ਦੇ ਉੱਪਰਲੇ ਪਾਸੇ ਬਦਸ਼ਾਹਪੁਰ, ਉੱਥੇ ਟਿੱਬੇ ਸੀ ਰੇਤ ਦੇ, ਜਿਵੇਂ ਆ ਹੁਣ ਵੀ ਪਏ ਆ ਬਾਹਰ ਇਲਾਕਿਆਂ। ਹਾਂਜੀ, ਇਸ ਤਰ੍ਹਾਂ ਟਿੱਬੇ ਸੀ। ਉਹ ਫਿਰ ਪਤਾ ਲੱਗਾ ਵੀ ਕੈਂਪ 'ਤੇ ਹਮਲਾ ਹੋ ਗਿਆ। ਉਹਦੇ ਨਾਲ 2 ਸਿਪਾਹੀ ਹੁੰਦੇ ਸੀ, ਸੀਗੇ ਅੰਗਰੇਜ਼। ਉਹਨਾਂ ਨੇ ਫਿਰ ਉੱਥੋਂ ਕਾਰ ਜਿਹੜੇ ਕੱਢੀ ਨਾ ਉੱਧਰ ਨੂੰ, ਉਹਦੀ ਕਾਰ ਉੱਥੇ ਜਾ ਕੇ ਕਲਟਾ ਖਾ ਗਈ। ਉਹ ਸਿੱਖ ਜਿਹੜੇ ਚਲੇ ਗਏ। ਸਾਡੇ ਪਿੰਡ ਦਾ ਇੱਕ ਬੰਦਾ ਇੰਡੀਆ ਤੋਂ ਵੀ, ਸਾਡਾ ਪਿੰਡ 'ਚ ਵੀ ਸਾਡਾ ਗੁਆਂਢੀ ਸੀ, ਜਿੱਥੇ ਬੈਠੇ ਸੀ ਕੈਂਪ ਦੇ ਉੱਥੇ ਵੀ ਸਾਡਾ ਗੁਆਂਢੀ ਸੀ। ਉਹਦੇ ਨਾਂ ਸੀ ਫਤਿਹ ਮੁਹੰਮਦ। ਸਾਡਾ ਅੱਬਾ ਵੀ ਆ ਗਿਆ, ਸਾਡੇ ਚਾਚੇ ਵੀ ਆ ਗਏ। ਜਿਹੜੇ ਥੋੜ੍ਹਾ ਜਿਹਾ ਦਿਨ ਰਵੇ, ਉਹ ਜਿਹੜਾ ਸਾਡਾ ਨੌਕਰ ਸੀ ਨਾ, ਉਹ ਨਾ ਆਇਆ। ਸਾਡੀ ਮਾਈ, ਸਾਡੀ ਦਾਦੀ, ਉਹ ਕਹਿਣ ਲੈ ਵੀ ਲੋਕਾਂ ਨੇ ਕਹਿਣਾ ਵੀ ਨੌਕਰ ਮਰਵਾਤਾ ਅਤੇ ਆਪ ਬਚ ਗਿਆ। ਹੁੰਦੀਆਂ ਗੱਲਾਂ ਹੈ। ਉਹ ਖੈਰ ਜਿਹੜੇ ਥੋੜ੍ਹਾ ਜਿਹਾ ਦਿਨ ਰਹੇਗਾ ਅਤੇ ਉਹ ਵੀ ਆ ਗਿਆ। ਕਿ ਸਾਡਾ ਚਾਚਾ ਸਰਦਾਰ ਸੀ, ਉਹਦੇ ਗਲ 'ਚ ਸਾਹਵਾ ਪਾਇਆ, ਉਹ ਵੀ ਆ ਗਿਆ। ਚਾਚਾ ਹਾਫਿਜ਼, ਸਾਰੇ ਆ ਗਏ, ਸਾਰੇ ਇਕੱਠੇ ਹੋ ਗਏ। ਕਹਿੰਦੇ ਵੀ ਬੜੀ ਬੁਰੀ ਹੋਈ। ਜਾਨੂੰ ਇੱਕ ਬੰਦਾ ਉਹ ਨਾ ਆਇਆ ਫਤਿਹ, ਉਹਨੂੰ ਜੱਟ ਕਰਕੇ ਸਾਦੇ, ਤਾਂ ਜਵਾਨ ਬੜਾ ਸੀ, ਮੇਰੇ ਨਾਲ ਵੀ ਉੱਚਾ। ਉਹ ਜਾਂਦਾ ਸਾਡੀ ਮਾਈ ਨੂੰ ਟੱਕਰਿਆ, ਲੰਘਿਆ ਜਿਹੜੇ ਕੈਂਪ ਦੇ ਉਹਦੇ ਬੈਠੇ ਜੇ ਅਗੇ ਭਾਈ ਫਤਿਹ ਗੰਨਾ ਚੂਪਦਾ ਜਾਂਦਾ। ਅਖੇ ਮੈਂ ਕਿਹਾ ਭੈਣ ਜਾਂਦੀ ਵਾਰ ਦਾ ਗੰਨਾ ਚੂਪ ਲਵਾਂ। ਜਾਂਦੀ ਵਾਰ ਦਾ ਗੰਨਾ ਚੂਪ ਲਵਾਂ। ਉਹ ਜਿਹੜੇ ਫਾਇਰਿੰਗ ਹੋਈ ਨਾ, ਉਹ ਟਿੱਬੇ ਤੋਂ ਪਰਾਂ ਨੂੰ ਉਤਰ ਗਿਆ ਅਗਲੇ ਪਾਸੇ ਨੂੰ। ਉੱਥੇ ਸਲਵਾਰ ਦੀਆਂ ਬੂਟਿਆਂ ਦੇ ਲੁਕ ਗਿਆ ਜਾਨ ਲੁਕਾਉਣ ਵਾਸਤੇ।
ਉਦੋਂ ਜੇ ਸਿੱਖ ਸੀ ਜਿਹੜੇ ਮੁਸਲਮਾਨ ਦਾ ਮਾਲ ਗਿਆ ਚਰਨ, ਉਹਨਾਂ ਘੇਰ ਕੇ ਲਈ ਜਾਂਦੇ ਆ, ਉਹਨਾਂ ਦੇ ਡਿੱਕੇ ਆ ਗਿਆ। ਉਹ ਮਿੰਨਤਾਂ ਕਰਦਾ, ਉਹ ਜੇ ਸਬੂਤ ਹੁੰਦਾ ਲਾਸ਼ ਤੋਂ, ਉਹਦੀਆਂ ਆਹ ਜਿਹੜੀਆਂ ਉਂਗਲੀਆਂ ਇਹ ਵੀ ਕਲੀਆਂ ਕਲੀਆਂ ਸੀ, ਆਹ ਗੁੱਟ ਜਿਹੜਾ ਸੱਜਾ ਨਹੀਂ ਸੀ ਲੱਭਾ, ਆਹ ਜੇ ਨਾੜੂਏ ਇਹ ਵੀ ਵੱਡੇ ਸੀ, ਇੱਥੋਂ ਕਿਰਪਾਨ ਮਾਰ ਕੇ ਆ ਨੱਕ ਦੀ ਕੋਠੀ ਜੁੜੀ ਹੋਈ ਸੀ। ਉਹ ਬੰਦੇ ਆਏ, ਉਹਨਾਂ ਨੇ ਕਿਹਾ ਵੀ ਫਲਾਣੇ ਥਾਂ ਬੰਦਾ ਮਰਿਆ ਪਿਆ, ਤੁਸੀਂ ਜਾਓ ਚੱਕ ਲਿਓ ਜਾ ਕੇ। ਇਹ ਪਤਾ ਨਹੀਂ ਤੁਹਾਡਾ ਕਿ ਕਿਹਦਾ, ਇਹ ਸਾਡਾ ਵਾਲਿਦ ਹੈ, ਉਹ ਜਿਹੜਾ ਮੈਂ ਲਾ ਲਿਆ ਸਾਡੇ ਚਾਚੇ, ਇੱਕ ਉਹਦਾ ਭਰਾ ਫਤਿਹ ਦਾ, ਇਹ 3-4 ਜਣੇ ਤੁਰ ਪਏ। ਮੈਂ ਤਾਂ ਮੇਰਾ ਭਾਈ, ਇੱਕ ਮੁੰਡਾ ਹੋਰ ਹੈ ਛੋਟੇ ਛੋਟੇ, ਅਸੀਂ ਵੀ ਉਹ ਨਿਆਣਿਆਂ ਦੇ ਤਰ੍ਹਾਂ, ਮਗਰ ਸਾਨੂੰ ਬਥੇਰੇ ਦਬਕਣ ਵੀ ਜੇ ਇਹੋ ਜਿਹੀ ਗੱਲ ਹੋ ਗਈ ਇੱਥੇ ਭੱਜਾਂਗੇ, ਤੁਸੀਂ ਕਿੱਧਰ ਨੂੰ ਜਾਣਗੇ। ਅਸੀਂ ਉਹ ਜਿੱਦਾਂ ਸਹਿੰਦੇ 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 ਅਸੀਂ ਵੀ ਚਲੇ ਗਏ। ਅਸੀਂ ਇਹਨਾਂ ਗੁਨਾਹਗਾਰ ਅੱਖਾਂ ਦੇ ਨਾਲ ਧੋਆ ਮੇਰੀ, ਇਹਨਾਂ ਗੁਨਾਹਗਾਰ ਅੱਖਾਂ ਦੇ ਨਾਲ ਮੈਂ ਅੱਖਾਂ ਦੇ ਨਾਲ ਲਾਸ਼ ਦੇਖੀ, ਇਸ ਤਰ੍ਹਾਂ ਵੱਡੀ ਚੁੱਕੀ। ਉੱਥੋਂ ਚੱਕ ਕੇ ਉਹਨੂੰ ਮੰਜੇ 'ਤੇ ਲਿਆਂਦਾ, ਲਿਆ ਕੇ ਉਹਦੇ ਕੰਟ ਦੇ ਵਿੱਚ ਲਿਆ ਕੇ ਜਨਾਜ਼ਾ ਪੜ੍ਹਿਆ। ਜਨਾਜ਼ਾ ਪੜ੍ਹ ਕੇ ਉੱਥੇ ਹੀ ਸਾਡੇ ਚਾਚੇ ਨੇ ਖਫਨ ਦਿੱਤਾ, ਖਫਨ ਦੇ ਕੇ ਉੱਥੇ ਟੋਆ ਕੱਢ ਕੇ ਦੱਬ ਦਿੱਤਾ, ਲੈ ਵੀ ਅੱਲਾ ਈਸ਼ਵਰ। ਫਿਰ ਸਾਡਾ ਚਾਚਾ ਕਹਿੰਦਾ ਵੀ ਗੋਸ਼ਤ ਨੂੰ ਬੜਾ ਜੀਅ ਕਰਦਾ, ਈਦ ਲੰਘ ਗਈ ਸੀ ਵੱਡੀ ਈਦ, 3 ਮਹੀਨੇ ਰਹਿ ਸੀ ਕੈਂਪ ਦੇ, 3 ਮਹੀਨੇ, ਗੋਸ਼ਤ ਨੂੰ ਬੜਾ ਜੀਅ ਕਰਦਾ। ਸਾਡੇ ਨਾਲ ਸੀ ਤੰਦਾਉਰਾ ਸਿੱਖਾਂ ਦਾ, ਹਾਂ ਮਹਿਦਪੁਰ ਦੇ ਨਾਲ ਇਸ ਸਾਈਡ 'ਤੇ ਚੜ੍ਹਦੇ ਪਾਸੇ ਉਹ ਸੀ, ਉਹਨਾਂ ਦੀ ਤਹਿਸੀਲ ਫਲੌਰ ਲੱਗਦੀ, ਜ਼ਿਲ੍ਹਾ ਜਲੰਧਰ ਸੀ। ਉਹ ਕਹਿਣ ਲੱਗਾ ਵੀ ਚੱਲ ਆਪਾਂ ਲਿਆਉਂਦੇ ਹਾਂ। ਉਸ ਮੇਰਾ ਭਾਈ ਅਤੇ ਉਹ ਸਾਡਾ ਚਾਚਾ, ਦੋਵੇਂ ਜਣੇ ਚਲੇ ਗਏ ਹਾਫਿਜ਼। ਉੱਥੇ ਇੱਕ ਝੋਟੀ, ਪਰ ਅੱਜ ਉਹ ਝੋਟੀ ਹੋਵੇ ਨਾ ਤਾਂ ਲੋਕ ਦੇਖਣ ਉਹਨੇ ਵੀ ਆਇਆ ਝੋਟੀ, ਉਹਦੇ ਕਿਸੇ ਦੇ ਵਿਆਹ ਦੇ ਵਿੱਚ ਕਿਸੇ ਧੀ ਨੂੰ ਦਹੇਜ ਦੇ ਵਿੱਚ ਦਿੱਤੀ ਸੀ, ਉਹਦੇ ਗਲ ਦੇ ਵਿੱਚ ਉੱਦਾਂ ਹੀ ਹਾਰ ਹੂਰ ਪਾਏ ਸਾਰੇ, ਜਿਹਦਾ ਫੁੱਲ ਚੁੱਲ ਪਾ ਕੇ ਦਿੰਦੇ ਆ, ਉਹ ਝੋਟੀ ਉਹਦੇ 'ਚ ਬੈਠੀ। ਉਹ ਇਹਨਾਂ ਨੇ ਵੜ ਕੇ ਉਹ ਕੱਢ ਲਈ, ਕੱਢ ਕੇ ਤੇ ਕੈਂਪ 'ਚ ਲਾਇਆ। ਜਿਹੜੇ ਭਈ ਰਾਤ ਜਿਹੜੇ ਦੁਨੀਆ ਟਿਕ ਟਿਕਾ ਗਈ, ਇਹਨਾਂ ਨੇ ਚੌਧਰੀ ਢਾਲੀ ਟਾਲ ਕੇ ਤਕਬੀਰ ਫੇਰੀ, ਖੱਲ ਲਾਈ। ਹਜੇ ਗੋਸ਼ਤ ਕੱਠ ਦੇ ਵਿੱਚ ਬਣਾਉਂਦੇ ਹੀ ਆ। ਮਹਿਦਪੁਰ ਉੱਚੀ ਜਗ੍ਹਾ ਸੀ, ਉੱਥੇ ਫੌਜੀ ਬੈਠੇ ਹੁੰਦੇ, ਉੱਧਰ ਬੈਠੇ ਸੀਗੇ ਅਤੇ ਨਕੋਦਰ। ਉਹਨਾਂ ਨੇ ਮਾਰਿਆ ਫੁੱਲ, ਜਿਹੜੇ ਫੁੱਲ ਮਾਰਿਆ ਤਾਂ ਲਾਈਟ ਹੀ ਕੋਈ ਨਹੀਂ, ਪੂਰੇ ਕੈਂਪ ਦੇ ਵਿੱਚ ਇਸ ਤਰ੍ਹਾਂ ਚਾਨਣ ਹੋ ਗਿਆ, ਥੱਲੇ ਸੂਈ ਪਈ ਵੀ ਦਿਸੇ। ਕਹਿੰਦੇ ਲੈ ਵੀ ਹੁਣ ਮਾਰੇ। ਉਹਨਾਂ ਨੇ ਦੇਖ ਲਿਆ ਸਾਰਾ ਕੰਮ ਵੀ, ਮੋਟਾ ਗੋਸ਼ਤ ਕੀਤੀ ਬੈਠੇ ਆ ਮੁਸਲਮਾਨ। ਇਹਨਾਂ ਸਾਡਿਆਂ ਚਾਚਿਆਂ ਨੇ ਕੀਤਾ, ਇਹਨਾਂ ਨੂੰ ਜਾਣੀ ਜਾਣ ਸੀ, ਪਤਾ ਸੀ। ਇਹਨਾਂ ਇੱਕ 5 ਮਿੰਟਾਂ ਦੇ ਵਿੱਚ ਗੋਸ਼ਤ ਵੀ ਗਾਇਬ, ਖੱਲ ਵੀ ਗਾਇਬ, ਸਿਰੀ ਪਾਵੇ ਵੀ ਗਾਇਬ, ਆ ਮੁੱਦਾ ਮੁਕਾਤਾ। ਉੱਥੇ ਟੋਏ ਦੇ ਵਿੱਚ ਦੱਬ ਕੇ ਉੱਤੇ ਪਾਣੀ ਛਿੜਕ ਕੇ ਉੱਤੇ ਸਵਾਂ ਡਾਲੀਆਂ। ਉਹਨਾਂ ਨੇ ਆਉਣਾ ਹੀ ਸਵੇਰ ਨੂੰ। ਉਹ ਜਿਹਾ ਗੋਸ਼ਤ ਸੀ ਜਿਹੜਾ 5 ਘਰਾਂ ਨੂੰ, ਜਿਹੜੇ 10-12 ਘਰ ਸੀਗੇ, ਉਹ ਲੈ ਵੀ ਆਪਾਂ ਆਪਣਾ ਗੋਸ਼ਤ ਸਾਂਭ ਲਓ। ਉਹਨਾਂ ਕਿਸੇ ਗੱਡੇ ਦੇ ਹੇਠ ਦੇ ਦਿੱਤਾ, ਕਿਸੇ ਨੇ ਕਿਸ ਰਾਤ ਦਾ ਲਕੋ ਲਗਾ ਲਿਆ। ਜਿਹੜੇ ਸਵੇਰਾ ਆਇਆ 8 ਵਜੇ ਆ ਗਈ ਫੌਜ ਵਾਲੇ 5-7 ਬੰਦੇ, ਹਾਂ ਵੀ ਇੱਥੇ ਰਾਤੀ ਮੋਟਾ ਗੋਸ਼ਤ ਕੀਤਾ ਗਿਆ। ਉਦੋਂ ਆਹ ਕੰਮ ਨਹੀਂ ਸੀ ਕਿ ਵੀ ਜਿਹੜੇ ਵੀ ਹੁਣ ਮੇਰੀ ਜੇਬ ਦੇ ਵਿੱਚ ਵੀ ਆ ਕੋਈ 4 ਰੁਪਈਏ ਦਿੱਤਾ, ਤੁਰੇ ਜਾਂਦੇ ਦੇਖ ਲੈਣਾ ਮੋਬਾਈਲ ਦੇ ਨਾਲ ਕਿੰਨੇ ਪੈਸੇ ਆ। ਉਦੋਂ ਇਹ ਕੰਮ ਨਹੀਂ ਸੀ। ਉਹਨਾਂ ਦੇਖਿਆ ਚਾਖਿਆ ਵੀ ਇੱਥੇ ਰਾਤੀ ਕਹੀ ਤਲਾਸ਼ੀ ਲੈ ਲਓ, ਦੇਖ ਲਓ। ਜਿੱਥੇ ਉਹ ਟੋਆ ਕੱਢ ਕੇ ਦੱਬਿਆ ਉੱਥੇ ਸਵਾ ਡਾਈ ਬਿਸਤਰੇ ਵਿਛਾਏ ਸੀ, ਤੇ ਉਹ ਫਿਰ ਤੁਰ ਕੇ ਚਲੇਗਾ। ਫਿਰ ਉਹ ਜਿਹਾ ਨਾਂਗਾ ਸਾਹਿਬ ਸੀ, ਉਹਨੇ ਪੂਰੀ 3 ਮਹੀਨਿਆਂ ਬਾਅਦ ਕੁਝ ਦਿਨ ਰਹਿੰਦੇ ਸੀ, ਫਿਰ ਐਲਾਨ ਹੋਇਆ ਸਾਨੂੰ, ਲੈ ਵੀ ਚਲੋ ਪਾਕਿਸਤਾਨ ਨਿਕਲੋ। ਫਿਰ ਗੱਡੇ ਜੋੜ ਲੈ, ਇੱਕ ਮੰਜ਼ਿਲ ਉਹਦਾ ਮੈਨੂੰ ਅੱਡੇ ਦਾ ਨਾਂ ਭੁੱਲ ਗਿਆ, ਉੱਥੋਂ ਤੇ ਸਾਨੂੰ ਸਿੱਖ ਲਿਆ ਆ, ਸਿੱਖਾਂ ਦੀ ਮਿਲਟਰੀ ਇੰਡੀਆ ਦੀ। ਜਿਸ ਵੇਲੇ ਉੱਥੇ ਆਏ ਹਾਂ, ਉਸ ਵੇਲੇ ਰਾਤ ਨੂੰ ਉੱਥੇ ਪਏ ਹਾਂ, ਤਾਂ ਉਸ ਵੇਲੇ ਐਲਾਨ ਹੋਇਆ ਵੀ ਮੁਸਲਮਾਨ ਨੂੰ ਤਕੜੇ ਹੋ ਜਾਓ। ਫੌਜੀ ਆ ਗਿਆ, ਮੁਸਲਮਾਨ ਮਿਲਟਰੀ ਆ ਗਈ, ਹੁਣ ਕੋਈ ਖਤਰਾ ਨਹੀਂ। ਸਾਡੇ ਕੈਂਪ 'ਤੇ ਉਹੋ ਹੀ ਹਮਲਾ ਆ ਜਿਹੜਾ ਤੈਨੂੰ ਮੈਂ ਦੱਸਿਆ, ਹੋਰ ਕੋਈ ਹਮਲਾ ਨਹੀਂ ਆਇਆ। ਉਹ ਨਹੀਂ ਹੋਇਆ, ਬਿਲਕੁਲ ਅਮਨ ਦੇ ਨਾਲ ਆਏ ਹਾਂ। ਜਿਲੇ ਆਏ ਇੱਥੇ ਬਾਘਾ ਕੈਂਪ ਟੁੱਟ ਗਿਆ ਸੀ, ਛੁੱਟਦਿਆਂ ਪਿਆ ਦੇ ਪਾਣੀ ਆਇਆ ਸੀ। ਨਿਵਾਨ ਜਗ੍ਹਾ 'ਚ ਬੈਠੇ, ਉੱਥੇ ਪੇਟੀਆਂ ਉੱਦਾਂ ਹੀ ਪਈਆਂ ਵੱਡੀਆਂ, ਸਿੱਖਾਂ ਨੇ ਵਿੱਚੋਂ ਸਮਾਨ ਕੱਢ ਲਿਆ। ਪਾਣੀ ਖੜਾ ਸੀ ਨੀਵੇਂ, ਤਾਂ ਬੋ ਆਉਂਦੀ ਸੀ। ਪਹਿਲਾ ਐਲਾਨ ਹੋ ਗਿਆ ਸੀ ਮੁਸਲਮਾਨਾਂ ਮੂੰਹ ਸ਼ੂੰ ਆਪਦੇ ਬੰਨ੍ਹ ਲਓ। ਉੱਥੇ ਜੇ ਲਿਆਏ ਬੋ ਆਵੇ ਬੜੀ, ਤਾਂ ਉਹਨਾਂ ਨੇ ਮਾਲ ਦਰਖਤਾਂ ਨਾਲ ਜਿੱਦਾਂ ਬੜੇ ਸੀ ਕੀਲਿਆਂ ਨਾਲ ਮਰਿਆ ਪਿਆ। ਉੱਥੋਂ ਲੰਘਿਆ ਜਿਵੇਂ ਵੀ ਸੀ, ਪਾਣੀ ਖੜੇ ਸੀ, ਅਜੇ ਪੱਕੀ ਸੜਕ ਸੀ। ਫਿਰ ਜਨਾਬ ਜ਼ਿਲ੍ਹੇ ਅੰਮ੍ਰਿਤਸਰ ਤੋਂ 2 ਮੰਜ਼ਿਲਾਂ ਪਿੱਛੇ ਸੀ ਅਸੀਂ,
ਉੱਥੇ ਰਾਤ ਨੂੰ ਐਲਾਨ ਹੋ ਗਿਆ ਬਈ ਪਾਣੀ ਦਾ ਆਪੋ ਆਪਣਾ ਇੰਤਜ਼ਾਮ ਕਰ ਲਓ, ਪਾਣੀ ਇਸ ਮੰਜ਼ਿਲ ਦੇ 'ਚ ਪੂਰੀ 'ਚ ਨਹੀਂ ਲੱਭਣਾ। ਗੁਫ਼ਤਗੂ ਦਾ ਸਿਲਸਿਲਾ ਜਾਰੀ ਹੈ ਜੀ। ਬਜ਼ੁਰਗਾਂ ਦੀ ਜਿਹੜੀ ਗੱਲਬਾਤ ਆ ਬਹੁਤ ਵਧੀਆ ਅੰਦਾਜ਼ ਦੇ ਨਾਲ ਤੁਹਾਨੂੰ ਸੁਣਾ ਰਹੇ ਆ, ਔਰ ਮੈਨੂੰ ਤਾਂ ਬਿਲਕੁਲ ਬੋਲਣ ਦਾ ਮੌਕਾ ਹੀ ਨਹੀਂ ਮਿਲਿਆ ਜੀ। ਬਾਬਾ ਜੀ ਹੁਣਾਂ ਦੀ ਜਿਹੜੀ ਗੱਲ ਆ, ਇਸ ਤਰ੍ਹਾਂ ਦੇ ਬਜ਼ੁਰਗ ਸਾਨੂੰ ਬਹੁਤ ਘੱਟ ਮਿਲਦੇ ਜਿਹੜੇ ਇੱਕ ਤਸਲਸਲ ਦੇ ਨਾਲ ਜਿਹੜੀ ਆਪਣੀ ਗੁਫ਼ਤਗੂ ਦਾ ਸਿਲਸਿਲਾ ਜਾਰੀ ਰੱਖਦੇ ਜੇ। ਇਹ ਪਹਿਲਾ ਪਾਰਟ ਤੁਸੀਂ ਦੇਖਿਆ ਜੀ, ਇਨਸ਼ਾਅੱਲਾ ਦੂਸਰਾ ਪਾਰਟ ਵੀ ਅਗਲੇ ਦਿਨਾਂ ਵਿੱਚ ਤੁਸੀਂ ਦੇਖੋਗੇ। ਉਦੋਂ ਤੱਕ ਲਈ ਸਾਨੂੰ ਇਜਾਜ਼ਤ ਦਿਓ ਜੀ। ਰੱਬ ਰਾਖਾ।